ਅਗਲੀ ਖਬਰ ਸਾਊਥ ਵੇ ਸੈਨੋਜ਼ੇ ਏਰੀਏ ਤੋਂ ਆ ਰਹੀ ਆ। ਪਿਛਲੇ ਦਿਨਾਂ 'ਚ ਆਪਾਂ ਕਾਫੀ ਵਾਰ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ 31 ਸਾਲਾਂ ਦੇ ਕੈਬਨ ਪਾਰਕੋਰਾਨਾ ਨੇ 3 ਤੋਂ ਵੱਧ ਲੋਕਾਂ ਨੂੰ ਉਹਨਾਂ ਦੇ ਉੱਤੇ ਕਾਰ ਵੀ ਚੜ੍ਹਾਈ ਸੀ, ਚਾਕੂ ਵੀ ਮਾਰੇ ਸੀ ਤੇ ਹੁਣ ਇਹ ਕਨਫਰਮ ਹੋ ਚੁੱਕਾ 3 ਜਾਣਿਆਂ ਦੀਆਂ ਮੌਤਾਂ ਹੋ ਚੁੱਕੀਆਂ, 2 ਜਾਣੇ ਕ੍ਰਿਟੀਕਲੀ ਹੈਗੇ ਆ, ਇੱਕ ਹੋਰ ਫੱਟੜ ਹੋਇਆ ਸੀ। ਸੋ ਹੁਣ ਪੁਲਿਸ ਨੇ ਨਾਮ ਵੀ ਰਿਲੀਜ਼ ਕਰ ਦਿੱਤੇ ਆ, ਜਿਨ੍ਹਾਂ ਦੇ ਵਿੱਚ 71 ਸਾਲਾਂ ਦਾ ਮਿਸਟਰ ਫੈਮ ਤੇ 72 ਸਾਲਾਂ ਦੀ ਉਹਦੀ ਵਾਈਫ ਨਿਓਇਨ ਫੈਮ ਤੇ ਇੱਕ ਪੰਜਾਬੀ ਨੌਜਵਾਨ 26 ਸਾਲਾਂ ਦਾ ਜੀਵਨਜੋਤ ਸਿੰਘ ਧਾਰੀਵਾਲ ਉਹਦਾ ਨਾਂ ਦੱਸਿਆ ਗਿਆ ਆ। ਉਸਨੇ ਕੈਬਨ ਨੇ ਮਿਲਪੀਟਸ ਦੇ ਵਿੱਚ ਸਮਾਰਟ ਐਂਡ ਫਾਈਨਲ ਸਟੋਰ ਆ, ਉੱਥੇ ਉਹਦੇ ਚਾਕੂ ਮਾਰਿਆ ਸੀ ਤੇ ਉਸ ਦੀ ਜਿਹੜੀ ਮੌਤ ਹੋਈ ਆ। ਸੋ 3 ਜਾਣਿਆਂ ਨੂੰ ਕਨਫਰਮ ਕੀਤਾ ਗਿਆ, ਉਹਨਾਂ ਦੇ ਨਾਂ ਵੀ ਹੁਣ ਕਨਫਰਮ ਕਰ ਦਿੱਤੇ ਗਏ ਆ। ਜੋ ਸਸਪੈਕਟ ਹੈਗਾ ਕੈਬਨ ਪਾਰਕੋਰਾਨਾ, ਉਹਨੂੰ ਬਿਨਾਂ ਬੇਲ ਤੋਂ ਸੈਂਟਾ ਕਲਾਰਾ ਕਾਉਂਟੀ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ ਤੇ ਪੁਲਿਸ ਨੇ ਇਹ ਕਿਹਾ ਕਿ ਉਹਨੂੰ ਮਲਟੀਪਲ ਕਾਊਂਟਸ ਆਫ ਹੋਮੋਸਾਈਡ, ਅਟੈਂਪਟਡ ਹੋਮੋਸਾਈਡ, ਕਾਰ ਜੈਕਿੰਗ, ਇਹ ਸਾਰੇ ਕ੍ਰਾਈਮ ਦੇ ਅੰਡਰ ਅਰੈਸਟ ਕੀਤਾ ਜਾਊਗਾ। ਸੌਰੀ, ਉਹਨੂੰ ਅਰੈਸਟ ਕੀਤਾ ਆ। ਇਹਨਾਂ ਸਾਰਿਆਂ 'ਚ ਤੇ ਬੇਲ ਨਹੀਂ ਦਿੱਤੀ ਗਈ ਜੀ। ਚਾਰਜ ਜਿਹੜੇ ਇਸ ਦੇ ਉੱਤੇ ਮਰਡਰ, ਅਟੈਂਪਟਡ ਮਰਡਰ, ਸਸਪੀਸ਼ਨ ਆਫ ਮਰਡਰ ਇਹ ਲੱਗਣਗੇ। 72 ਤੇ 71 ਸਾਲਾਂ ਦੇ ਮੀਆਂ ਬੀਬੀ ਦੱਸੇ ਜਾਂਦੇ ਸੀਗੇ। ਹੈਨ ਪੈਮ ਤੇ ਜਿਹੜੇ ਇੱਕ ਹੋਰ ਜਿਹੜੇ ਪੈਮ ਆ ਉਹਨਾਂ ਦੀਆਂ ਹਿੱਟ ਐਂਡ ਰਨ ਦੇ ਵਿੱਚ ਗੱਡੀ ਥੱਲੇ ਦਰੜ ਕੇ ਮੌਤਾਂ ਹੋਈਆਂ ਸੀਗੀਆਂ ਤੇ ਜੀਵਨਜੋਤ ਸਿੰਘ ਧਾਰੀਵਾਲ, ਜਿਸ ਨੂੰ ਇੱਥੋਂ ਦੀਆਂ ਸਾਰੇ ਹੀ ਲੋਕਲ ਨਿਊਜ਼ ਏਜੰਸੀਜ਼ ਨੇ ਆਇਡੈਂਟੀਫਾਈ ਕਰ ਦਿੱਤਾ ਆ ਤੇ ਪੁਲਿਸ ਨੇ ਵੀ ਸ਼ਾਇਦ ਇਸ ਬਾਰੇ ਜਾਣਕਾਰੀ ਦਿੱਤੀ ਆ। ਉਸ ਦਾ ਕਤਲ ਕੀਤਾ ਗਿਆ ਸੀ ਮਲਪੀਟਸ ਦੇ ਵਿੱਚ। ਬਹੁਤ ਮੰਦਭਾਗੀ ਜਿਹੜੀ ਘਟਨਾ ਵਾਪਰੀ ਸੀ। ਇਹ ਕਮਲਾ ਸੀ, ਇਸ ਦੇ ਉੱਤੇ ਪ੍ਰਾਇਰ ਫੈਲਨੀਜ਼ ਵੀ ਸੀਗੀਆਂ। ਮੈਂਟਲ ਵਾਲੀ ਜੇਲ੍ਹ ਦੇ ਵਿੱਚ, ਪ੍ਰਿਜ਼ਨ 'ਚ, ਹਸਪਤਾਲ 'ਚ ਉੱਥੇ ਵੀ ਰਿਹਾ ਸੀ, ਪਰ ਇਵੈਂਚੁਅਲੀ ਇਸ ਨੂੰ ਛੱਡਿਆ ਗਿਆ। ਇਹਦੇ ਗੁਆਂਢੀ ਵੀ ਕਹਿੰਦੇ ਸੀ ਵੀ ਇਹਦਾ ਦਿਮਾਗ ਘੁੰਮਿਆ ਆ ਤੇ ਇਵੈਂਚੁਅਲੀ ਇਸ ਨੇ ਇਹ ਖੌਫਨਾਕ ਮੰਜ਼ਰ ਲੋਕਾਂ ਦੇ ਲਈ ਪੇਸ਼ ਕੀਤਾ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੱਲ ਆਪਾਂ ਦੱਸ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਫਲਾਈਟਾਂ ਕੈਲੀਫੋਰਨੀਆ ਦੇ ਵਿੱਚ ਮਾਈਗ੍ਰੈਂਟਸ ਦੇ ਨਾਲ ਪਹੁੰਚੀਆਂ ਨੇ। ਫਲੋਰੀਡਾ ਨੇ ਅੱਜ ਇਹ ਕਨਫਰਮ ਕਰ ਦਿੱਤਾ, ਡਿਸੈਂਟਸ ਹੁਣਾਂ ਨੇ, ਉਹਨਾਂ ਦੇ ਅਧਿਕਾਰੀਆਂ ਨੇ, ਵੀ ਇਹ ਜਿਹੜੀਆਂ ਫਲਾਈਟਾਂ ਆ ਇਹਨਾਂ ਮਾਈਗ੍ਰੈਂਟਸ ਨੂੰ ਫਲੋਰੀਡਾ ਨੇ ਹੀ ਘੱਲਿਆ ਆ। ਨਿਊਸਮ ਤੇ ਡਿਸੈਂਟਸ ਦਾ ਜਿਹੜੇ ਸਿੰਘ ਫਸੇ, ਇਹਨਾਂ ਦਾ ਜਿਹੜਾ ਫਿਊਡ ਚੱਲ ਰਿਹਾ ਆ, ਉਸ ਦੇ ਵਿੱਚੋਂ ਹੁਣ ਇਹ ਨਵੀਆਂ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਉਹਨਾਂ ਨੇ ਕਿਹਾ ਵੀ ਅਸੀਂ ਗਲੈਡ ਆ ਵੀ ਸਟੇਟ ਆਫ ਫਲੋਰੀਡਾ ਇਸ ਦੋਸ਼ ਨੂੰ ਮੰਨ ਰਿਹਾ ਆ ਵੀ ਮਾਈਗ੍ਰੈਂਟ ਫਲਾਈਟਸ ਉਹਨਾਂ ਨੇ ਹੀ ਘੱਲੀਆਂ ਆ। ਕੱਲ ਆਪਾਂ ਦੱਸ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਗਵਰਨਰ ਤੇ ਨਾਲ ਦੇ ਨਾਲ ਰੌਬ ਬੌਂਟਾ ਜਿਹੜੇ ਅਟਾਰਨੀ ਜਨਰਲ ਆ, ਉਹ ਇਹਨਾਂ ਉੱਤੇ ਕਿਡਨੈਪਿੰਗ ਦੇ ਦੋਸ਼ ਲਾਉਣ ਨੂੰ ਫਿਰਦੇ ਸੀਗੇ। ਸੋ ਹੁਣ ਅੱਗੇ ਦੇਖੋ ਕੀ ਹੁੰਦਾ ਆ। ਫਲੋਰੀਡਾ ਨੇ ਇਸ ਚੀਜ਼ ਨੂੰ ਮੰਨ ਲਿਆ ਵੀ ਭਾਈ ਅਸੀਂ ਆਪ ਹੀ ਮਾਈਗ੍ਰੈਂਟਸ ਨੂੰ ਇੱਥੇ ਘੱਲ ਰਹੇ ਹਾਂ। ਮਾਈਗ੍ਰੈਂਟਸ ਨੂੰ ਸੱਚ ਦੱਸਿਆ ਗਿਆ, ਝੂਠ ਦੱਸਿਆ ਗਿਆ, ਜਾਂ ਕਿਸ ਆਧਾਰ ਦੇ ਉੱਤੇ ਕੈਲੀਫੋਰਨੀਆ 'ਚ ਛੱਡਿਆ ਗਿਆ, ਇਸ ਉੱਤੇ ਹੁਣ ਮੈਨੂੰ ਲੱਗਦਾ ਆ ਉਹ ਮਸਲਾ ਖੜਾ ਹੋਣਾ ਆ। ਤੇ ਇਹਨਾਂ ਦੇ ਜਿਹੜੇ ਫਲੋਰੀਡਾ ਦੇ ਅਧਿਕਾਰੀ, ਉਹਨਾਂ ਨੇ ਕਿਹਾ ਵੀ ਜਿਹੜੀਆਂ ਲੈਫਟ ਲੀਨਿੰਗ ਮੇਅਰਸ ਹੈਗੇ ਨੇ, ਜਿੱਦਾਂ ਅਲਪਾਸੋ, ਟੈਕਸਸ, ਡੈਨਵਰ, ਕੋਲੋਰਾਡੋ ਦੇ ਵਿੱਚ, ਅਸੀਂ ਉੱਥੇ ਹੀ ਰੀਲੋਕੇਟ ਕਰ ਰਹੇ ਹਾਂ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਬਾਰਡਰ ਟੱਪ ਕੇ ਆ ਰਹੇ ਨੇ। ਸੋ ਹੁਣ ਦੇਖੋ ਫਲੋਰੀਡਾ ਕੀ ਹੁੰਦਾ ਆ ਤੇ ਇਹਦੇ ਵਿੱਚ ਕੀ ਹੁੰਦਾ। ਫਲੋਰੀਡਾ ਇਲੀਗਲ ਏਲੀਅਨਸ ਨੂੰ ਹੁਣ ਜਿਹੜੀਆਂ ਸੈਂਚੁਰੀ ਸਿਟੀਜ਼ ਤੇ ਸੈਂਚੁਰੀ ਸਟੇਟਸ ਦੇ ਵਿੱਚ ਘੱਲਣਾ ਸ਼ੁਰੂ ਕਰ ਦਿੱਤਾ ਹੈ।